ਖਬਰਾਂ ਦੀ ਸ਼ੁਰੂਆਤ ਜੇਕਰ ਕਰੀਏ ਕੈਲੀਫੋਰਨੀਆ ਦੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵੇਲੇ ਅੱਗਾਂ ਲੱਗੀਆਂ ਹੋਈਆਂ ਨੇ, ਉੱਥੇ ਜਿਹੜੇ ਫਾਇਰ ਫਾਈਟਰ ਨੇ ਉਹ ਲਗਾਤਾਰ ਜੱਦੋ-ਜਹਿਦ ਕਰ ਰਹੇ ਨੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ। 3 ਜਿਹੜੀਆਂ ਮੇਜਰ ਵਾਈਲਡ ਫਾਇਰਸ ਨੇ ਇਸ ਵੇਲੇ ਉਹਨਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਉਹ ਮੁਸ਼ੱਕਤ ਇਸ ਵੇਲੇ ਫਾਇਰ ਫਾਈਟਰਸ ਵੱਲੋਂ ਕੀਤੀ ਜਾ ਰਹੀ ਹੈ। ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਮੰਡੇ ਤੋਂ ਜਿਹੜੀਆਂ ਇਹ ਅੱਗਾਂ ਸੀਗੀਆਂ ਉਹ 3 ਸਕੁਆਇਰ ਮਾਈਲਸ ਯਾਨੀ ਕਿ 8 ਸਕੁਆਇਰ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਫੈਲ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪਈ ਸੀ। ਹੁਣ ਦੱਸਦੇ ਆ ਕਿ ਇਹ ਜਿਹੜੀਆਂ ਅੱਗਾਂ ਨੇ ਵੱਧ ਕੇ 14 ਸਕੁਆਇਰ ਮਾਈਲਸ ਦੇ ਵਿੱਚ ਜਿਹੜੀਆਂ ਫੈਲ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਰਿਵਰਸਾਈਡ ਕਾਉਂਟੀ ਹੈ ਜਿੱਥੇ ਇਸ ਟਾਈਮ ਬਹੁਤ ਜੱਦੋ-ਜਹਿਦ ਹੈ ਜਿਹੜੀ ਉਹ ਕੀਤੀ ਜਾ ਰਹੀ ਆ। ਇਹਦੇ ਨਾਲ-ਨਾਲ ਜਿਹੜੇ ਇਹਦੇ ਨਾਲ ਜੁੜੇ ਇਸ ਆਪਰੇਸ਼ਨ ਦੇ ਨਾਲ ਜੁੜੇ ਜਾਂ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜਾ ਟੈਂਪਰੇਚਰ ਡਿੱਗਿਆ ਉਹਦੇ ਨਾਲ ਜਿਹੜੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਸਾਨੂੰ ਜਿਹੜੀ ਮਦਦ ਮਿਲੂਗੀ। ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਜਿਹੜਾ ਟ੍ਰਬੈਕੋ ਕੈਨੀਅਨ ਹੈ ਕੈਨੀਅਨ ਹੈ ਉਹਨਾਂ ਔਰੇਂਜ ਕਾਉਂਟੀ ਦਾ ਇਲਾਕਾ ਇੱਥੇ 10,000 ਏਕੜ ਦੇ ਵਿੱਚ ਜਿਹੜੀ ਅੱਗ ਆ ਉਹ ਫੈਲੀ ਹੋਈ ਆ ਤੇ ਹਾਲੇ ਤੱਕ ਕੋਈ ਇੰਜਰੀ ਜਿਹੜੀ ਰਿਪੋਰਟ ਨਹੀਂ ਹੋਈ। ਇਸੇ ਤਰ੍ਹਾਂ ਜੇਕਰ ਔਰੇਂਜ ਕਾਉਂਟੀ ਦੇ ਹੋਰ ਇਲਾਕਿਆਂ ਦੇ ਵਿੱਚ ਗੱਲ ਕਰੀਏ ਤਾਂ ਤਾਜ਼ਾ ਅਪਡੇਟਸ ਦੇ ਮੁਤਾਬਕ ਸਟੇਟ ਆਫ ਐਮਰਜੈਂਸੀ ਦਾ ਐਲਾਨ ਜਿਹੜਾ ਕੀਤਾ ਗਿਆ ਬੋਰਡ ਆਫ ਸੁਪਰਵਾਈਜ਼ਰ ਔਰੇਂਜ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਜਿਹੜੇ ਨੇ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਹੈ ਲੋਕਲ ਸਟੇਟ ਆਫ ਐਮਰਜੈਂਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 에ਅਰਪੋਰਟ ਜਿਹੜੀ ਫਾਇਰ ਆ ਉਹਦੇ ਉੱਤੇ ਕਾਬੂ ਪਾਉਣ ਦੇ ਲਈ ਅਸੀਂ ਲਗਾਤਾਰ ਜਦੋਜਹਿਦ ਜਿਹੜੀ ਆ ਉਹ ਕਰ ਰਹੇ ਹਾਂ। ਬਿਲਕੁਲ 에ਅਰਪੋਰਟ ਫਾਇਰ 10,000 ਏਕੜ, ਲਾਈਨ ਫਾਇਰ 23,000 ਏਕੜ ਜੀ ਤੇ ਇਸ ਦੇ ਨਾਲ ਜਿਹੜਾ ਟਰਬੂਕੋ ਕੈਨੀਅਨ ਫਾਇਰ ਆ ਉਹ 9,000 10,000 ਏਕੜ ਤੱਕ ਜਿਹੜੀ ਉਹ ਫੈਲੀ ਹੋਈ ਆ। 8 ਇਸ ਟਾਈਮ ਵੱਡੀਆਂ ਅੱਗਾਂ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਬੁਝਾਉਣ ਦੇ ਲਈ ਜਿਹੜੇ ਅੱਗ ਬੁਝਾਊ ਦਸਤੇ ਆ ਉਹ ਲਗਾਤਾਰ ਦਿਨ ਰਾਤ ਮਸ਼ੱਕਤ ਜਿਹੜੀ ਉਹ ਕਰ ਰਹੇ। ਇੱਥੋਂ ਤੱਕ ਕਿ ਕਹਿੰਦੇ ਵੀ ਜਿਹੜੇ ਨੈਸ਼ਨਲ ਗਾਰਡਸ ਨੂੰ ਵੀ ਜਿਹੜਾ ਉਹ ਸੱਦਿਆ ਜਾ ਸਕਦਾ ਆ ਤਾਂ ਜੋ ਡਿਪਲੋਏ ਇਨਫੈਕਟ ਕਹਿੰਦੇ ਕਰ ਦਿੱਤੇ ਆ, ਨੈਸ਼ਨਲ ਗਾਰਡ ਡਿਪਲੋਏ ਕੀਤੇ ਗਏ ਆ ਤਾਂ ਜੋ ਜਿਹੜੇ ਫਾਇਰ ਨੂੰ ਜਿਹੜਾ ਕਾਬੂ ਦੇ ਵਿੱਚ ਲਿਆਂਦਾ ਜਾ ਸਕੇ। ਖਬਰਾਂ ਦੀ ਸ਼ੁਰੂਆਤ ਜੇਕਰ ਕਰੀਏ ਕੈਲੀਫੋਰਨੀਆ ਦੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵੇਲੇ ਅੱਗਾਂ ਲੱਗੀਆਂ ਹੋਈਆਂ ਨੇ, ਉੱਥੇ ਜਿਹੜੇ ਫਾਇਰ ਫਾਈਟਰ ਨੇ ਉਹ ਲਗਾਤਾਰ ਜੱਦੋ-ਜਹਿਦ ਕਰ ਰਹੇ ਨੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ। 3 ਜਿਹੜੀਆਂ ਮੇਜਰ ਵਾਈਲਡ ਫਾਇਰਸ ਨੇ ਇਸ ਵੇਲੇ ਉਹਨਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਉਹ ਮੁਸ਼ੱਕਤ ਇਸ ਵੇਲੇ ਫਾਇਰ ਫਾਈਟਰਸ ਵੱਲੋਂ ਕੀਤੀ ਜਾ ਰਹੀ ਹੈ। ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਮੰਡੇ ਤੋਂ ਜਿਹੜੀਆਂ ਇਹ ਅੱਗਾਂ ਸੀਗੀਆਂ ਉਹ 3 ਸਕੁਆਇਰ ਮਾਈਲਸ ਯਾਨੀ ਕਿ 8 ਸਕੁਆਇਰ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਫੈਲ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪਈ ਸੀ। ਹੁਣ ਦੱਸਦੇ ਆ ਕਿ ਇਹ ਜਿਹੜੀਆਂ ਅੱਗਾਂ ਨੇ ਵੱਧ ਕੇ 14 ਸਕੁਆਇਰ ਮਾਈਲਸ ਦੇ ਵਿੱਚ ਜਿਹੜੀਆਂ ਫੈਲ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਰਿਵਰਸਾਈਡ ਕਾਉਂਟੀ ਹੈ ਜਿੱਥੇ ਇਸ ਟਾਈਮ ਬਹੁਤ ਜੱਦੋ-ਜਹਿਦ ਹੈ ਜਿਹੜੀ ਉਹ ਕੀਤੀ ਜਾ ਰਹੀ ਆ। ਇਹਦੇ ਨਾਲ-ਨਾਲ ਜਿਹੜੇ ਇਹਦੇ ਨਾਲ ਜੁੜੇ ਇਸ ਆਪਰੇਸ਼ਨ ਦੇ ਨਾਲ ਜੁੜੇ ਜਾਂ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜਾ ਟੈਂਪਰੇਚਰ ਡਿੱਗਿਆ ਉਹਦੇ ਨਾਲ ਜਿਹੜੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਸਾਨੂੰ ਜਿਹੜੀ ਮਦਦ ਮਿਲੂਗੀ। ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਜਿਹੜਾ ਟ੍ਰਬੈਕੋ ਕੈਨੀਅਨ ਹੈ ਉਹਨਾਂ ਔਰੇਂਜ ਕਾਉਂਟੀ ਦਾ ਇਲਾਕਾ ਇੱਥੇ 10,000 ਏਕੜ ਦੇ ਵਿੱਚ ਜਿਹੜੀ ਅੱਗ ਆ ਉਹ ਫੈਲੀ ਹੋਈ ਆ ਤੇ ਹਾਲੇ ਤੱਕ ਕੋਈ ਇੰਜਰੀ ਜਿਹੜੀ ਰਿਪੋਰਟ ਨਹੀਂ ਹੋਈ। ਇਸੇ ਤਰ੍ਹਾਂ ਜੇਕਰ ਔਰੇਂਜ ਕਾਉਂਟੀ ਦੇ ਹੋਰ ਇਲਾਕਿਆਂ ਦੇ ਵਿੱਚ ਗੱਲ ਕਰੀਏ ਤਾਂ ਤਾਜ਼ਾ ਅਪਡੇਟਸ ਦੇ ਮੁਤਾਬਕ ਸਟੇਟ ਆਫ ਐਮਰਜੈਂਸੀ ਦਾ ਐਲਾਨ ਜਿਹੜਾ ਕੀਤਾ ਗਿਆ ਬੋਰਡ ਆਫ ਸੁਪਰਵਾਈਜ਼ਰ ਔਰੇਂਜ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਜਿਹੜੇ ਨੇ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਹੈ ਲੋਕਲ ਸਟੇਟ ਆਫ ਐਮਰਜੈਂਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 에ਅਰਪੋਰਟ ਜਿਹੜੀ ਫਾਇਰ ਆ ਉਹਦੇ ਉੱਤੇ ਕਾਬੂ ਪਾਉਣ ਦੇ ਲਈ ਅਸੀਂ ਲਗਾਤਾਰ ਜਦੋਜਹਿਦ ਜਿਹੜੀ ਆ ਉਹ ਕਰ ਰਹੇ ਹਾਂ। ਬਿਲਕੁਲ 에ਅਰਪੋਰਟ ਫਾਇਰ 10,000 ਏਕੜ, ਲਾਈਨ ਫਾਇਰ 23,000 ਏਕੜ ਤੇ ਇਸ ਦੇ ਨਾਲ ਜਿਹੜਾ ਟਰਬੂਕੋ ਕੈਨੀਅਨ ਫਾਇਰ ਆ ਉਹ 9,000 10,000 ਏਕੜ ਤੱਕ ਜਿਹੜੀ ਉਹ ਫੈਲੀ ਹੋਈ ਆ। 8 ਇਸ ਟਾਈਮ ਵੱਡੀਆਂ ਅੱਗਾਂ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਬੁਝਾਉਣ ਦੇ ਲਈ ਜਿਹੜੇ ਅੱਗ ਬੁਝਾਊ ਦਸਤੇ ਆ ਉਹ ਲਗਾਤਾਰ ਦਿਨ ਰਾਤ ਮਸ਼ੱਕਤ ਜਿਹੜੀ ਉਹ ਕਰ ਰਹੇ। ਇੱਥੋਂ ਤੱਕ ਕਿ ਕਹਿੰਦੇ ਵੀ ਜਿਹੜੇ ਨੈਸ਼ਨਲ ਗਾਰਡਸ ਨੂੰ ਵੀ ਜਿਹੜਾ ਉਹ ਸੱਦਿਆ ਜਾ ਸਕਦਾ ਆ ਤਾਂ ਜੋ ਡਿਪਲੋਏ ਇਨਫੈਕਟ ਕਹਿੰਦੇ ਕਰ ਦਿੱਤੇ ਆ, ਨੈਸ਼ਨਲ ਗਾਰਡ ਡਿਪਲੋਏ ਕੀਤੇ ਗਏ ਆ ਤਾਂ ਜੋ ਜਿਹੜੇ ਫਾਇਰ ਨੂੰ ਜਿਹੜਾ ਕਾਬੂ ਦੇ ਵਿੱਚ ਲਿਆਂਦਾ ਜਾ ਸਕੇ।